ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਕਟ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਰ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ। ਸਭ ਦਾ ਧੰਨਵਾਦ। ਤੁਸੀਂ ਵੀ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਡਾਕਟਰ ਨੇ ਆਪਣੀ ਵਾਈਫ ਨੂੰ ਜਿਹੜਾ ਆ ਮਾਰ ਦਿੱਤਾ ਸੀ। ਬਾਅਦ ਦੇ ਵਿੱਚ ਉਸਨੇ ਇਹ ਸ਼ੋਅ ਕੀਤਾ ਵੀ ਇਹ ਐਕਸੀਡੈਂਟ ਹੋਇਆ ਸੀ। ਈ ਸਕਾਟ ਸੇਲਸ ਜੋ ਫਰਟੀਲਿਟੀ ਦਾ ਡਾਕਟਰ ਹੈਗਾ ਆ, ਉਸ ਨੂੰ ਹੁਣ ਕਨਵਿਕਟ ਕੀਤਾ ਗਿਆ ਆ ਸਟ੍ਰੈਂਗਲਿੰਗ ਹਿਜ਼ ਵਾਈਫ। 2016 ਦੇ ਵਿੱਚ ਇਹ ਇਨਸੀਡੈਂਟ ਵਾਪਰੀ ਸੀ। ਹੁਣ ਔਰੇਂਜ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਇਹ ਕਹਿ ਰਹੇ ਆ ਵੀ 15 ਸਾਲਾਂ ਦੀ ਸਜ਼ਾ ਜੋ ਆ ਇਸ ਨੂੰ ਦੇਣ ਜਾ ਰਹੇ ਹੈਗੇ ਆ। ਸੈਕੰਡ ਡਿਗਰੀ ਮਰਡਰ ਉਹਦੇ ਤੇ ਲਾਏ ਗਏ ਸੀ। ਸੇਲਸ ਨੇ ਇਹ ਆਰਗੂ ਕੀਤਾ ਸੀ ਵੀ ਜੋ ਉਹਦੀ ਵਾਈਫ ਸੂਜ਼ਨ ਆ, ਉਹ ਪੌੜੀਆਂ ਤੋਂ ਥੱਲੇ ਡਿੱਗ ਪਈ, ਜੋ ਉਹਨਾਂ ਦਾ ਸੈਨ ਕਲੈਮੈਂਟੇ ਦੇ ਵਿੱਚ ਘਰ ਹੈਗਾ ਆ। ਅਟਾਰਨੀ ਨੇ ਇਹ ਕਿਹਾ ਵੀ ਉਹਨੂੰ ਮਾਈਗ੍ਰੇਨ ਸੀਗੀ, ਪੇਨ ਕਿਲਰ ਦੀਆਂ ਦਵਾਈਆਂ ਲੈਂਦੀ ਸੀ, ਇਸ ਕਰਕੇ ਉਹ ਡਿੱਗ ਪਈ ਤੇ ਉਹਦੀ ਡੈਥ ਹੋ ਗਈ। ਪ੍ਰੋਸੀਕਿਊਟਰਸ ਨੇ ਇਹ ਕਿਹਾ ਵੀ ਜਦੋਂ ਉਹਦਾ ਘਰ ਸਰਚ ਕੀਤਾ ਗਿਆ ਸੀ, ਉਹਦੇ ਬਲੱਡ ਸਟੇਨਸ ਆ ਉਹ ਇੱਕ ਕੰਧ ਤੇ ਪਾਏ ਗਏ ਸੀ। ਇਹਦੋਂ ਪਤਾ ਲੱਗਦਾ ਹੈ ਵੀ ਉਸ ਨੂੰ ਡਾਕਟਰ ਨੇ ਮਾਰਿਆ ਤੇ ਮਾਰ ਕੇ ਫਿਰ ਥੱਲੇ ਜਿਹੜਾ ਸਿੱਟਿਆ ਹੈਗਾ ਆ। ਸੇਲਸ ਨੇ 911 ਕਾਲ ਨਵੰਬਰ 16 2016 ਨੂੰ ਕੀਤੀ ਸੀ ਵੀ ਉਹਦੀ ਜਿਹੜੀ ਵਾਈਫ ਆ ਉਹ ਪੌੜੀਆਂ ਥੱਲੇ ਡਿੱਗ ਪਈ ਆ ਤੇ ਉਹ ਬਹੁਤ ਸੀਰੀਅਸ ਹੈਗੀ ਆ। ਪਰ ਜੋ ਐਵੀਡੈਂਸ ਲੱਭੇ ਉਹਦੇ ਨਾਲ ਇਹ ਪਤਾ ਚੱਲਿਆ ਵੀ ਇਹ ਡਾਕਟਰ ਹੀ ਆਪਣੀ ਵਾਈਫ ਦਾ ਕਾਤਲ ਸੀਗਾ। ਡਿਸਟ੍ਰਿਕਟ ਅਟਾਰਨੀ ਨੇ ਇਹ ਕਿਹਾ ਵੀ ਇੱਕ ਉਦਾਂ ਦੇ ਪ੍ਰੋਫੈਸ਼ਨ ਚ ਹੋ ਕੇ ਇੱਕ ਤਾਂ ਉਸਨੇ ਵਾਈਫ ਮਾਰੀ ਤੇ ਉੱਤੋਂ ਜਿਹੜਾ ਆ ਇਹ ਕੰਮ ਕੀਤਾ, ਸੋ ਉਹਦੇ ਲਈ ਉਹਨੂੰ 15 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਉਣ ਜਾ ਰਹੇ ਹੈਗੇ ਆ, ਜਿਹੜੀ ਸੁਣਾਈ ਹੈਗੀ ਆ। ਸੋ ਡਿਸਟ੍ਰਿਕਟ ਅਟਾਰਨੀ ਨੇ ਹਜੇ ਇਹਦਾ ਜਵਾਬ ਕੋਈ ਜੋ ਅਟਾਰਨੀ ਹੈਗਾ ਸੇਲਸ ਦਾ, ਉਹਨਾਂ ਨੇ ਕੋਈ ਜਵਾਬ ਇਹਦੇ ਸੰਬੰਧ ਵਿੱਚ ਨਹੀਂ ਦਿੱਤਾ ਹੈ ਜੀ। ਅਗਲੀ ਖਬਰ ਆ ਰਹੀ ਹੈ ਔਰੇਂਜ ਕਾਉਂਟੀ ਤੋਂ। ਜੋਨਥਨ ਲੋਪਸ 31 ਸਾਲਾਂ ਦਾ ਇੱਕ ਬੰਦਾ ਜੋ ਕਿ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ, ਜਿਸ ਨੇ ਆਫਿਸਰਸ ਨੂੰ ਫਲਿਪ ਆਫ ਵੀ ਜਿਹੜਾ ਉਹ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਬੀਤੇ ਮੰਗਲਵਾਰ ਉਸ ਨੂੰ ਬਾਅਦ ਚ ਹਿਰਾਸਤ ਚ ਲੈ ਲਿਆ ਗਿਆ, ਕਿਉਂਕਿ ਇਸ ਨੇ ਇੱਕ ਫੇਟਲ ਹਿੱਟ ਐਂਡ ਰਨ ਐਕਸੀਡੈਂਟ ਕੀਤਾ ਸੀ, ਜਿਸ ਵਿੱਚ ਪੈਡੈਸਟਰੀਅਨ ਦੀ ਮੌਤ ਹੋ ਗਈ ਸੀ। ਇਹ ਜੋਨਥਨ ਲੋਪਸ ਇਸ ਤੋਂ ਪਹਿਲਾਂ 5 ਵਾਰੀ ਵੀ ਇਸ ਨੂੰ DUI ਦੀਆਂ ਕਨਵਿਕਸ਼ਨਸ ਨਸ਼ੇ ਦੇ ਵਿੱਚ ਚਲਾਉਂਦਾ ਜਿਹੜਾ ਉਹ ਫੜਿਆ ਗਿਆ ਸੀਗਾ। ਹੁਣ ਇਸ ਨੂੰ ਮਰਡਰ ਦੇ ਦੋਸ਼ਾਂ ਦਾ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਊਗਾ। ਇਸ ਹਫ਼ਤੇ ਉਸਨੇ ਇੱਕ ਹੋਰ ਪੈਡੈਸਟਰੀਅਨ ਨੂੰ ਹਿੱਟ ਕਰਕੇ ਜਿਹੜਾ ਆਪਣੀ ਗੱਡੀ ਦੇ ਨਾਲ ਉਹ ਮਾਰ ਦਿੱਤਾ। ਇਸ ਨੂੰ ਡਰਾਈਵਿੰਗ ਕਰਨ ਤੋਂ ਵਰਜਿਆ ਹੋਇਆ ਸੀ, ਪਰ ਫਿਰ ਵੀ ਇੱਕ ਕਹਿੰਦੇ ਵੀ ਇਨੋਸੈਂਟ ਬੰਦਾ ਆ, ਉਸ ਦੀ ਮੌਤ ਦਾ 31 ਸਾਲਾ ਜੋਨਥਨ ਲੋਪਸ ਉਹ ਕਾਰਨ ਬਣ ਗਿਆ ਹੈਗਾ। ਔਰੇਂਜ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਟੌਡ ਸਪਿਟਜ਼ਰ ਉਹਨਾਂ ਨੇ ਜਿਹੜੇ ਸਟੇਟਮੈਂਟ ਦੇ ਵਿੱਚ ਕਿਹਾ ਆ ਵੀ ਕਹਿੰਦੇ ਵੀ ਇਸ ਇੰਡੀਵਿਜੂਅਲ ਨੂੰ ਲੋਪਸ ਨਾਂ ਦੇ ਇਸ ਬੰਦੇ ਨੂੰ ਕੋਈ ਇਨਸਾਨੀ ਜਾਨ ਦੀ ਕੀਮਤ ਨਹੀਂ ਸੀ, ਨਾ ਹੀ ਉਹ ਰਿਸਪੈਕਟ ਕਰਦਾ ਸੀ ਕਾਨੂੰਨ ਦੀ ਤੇ ਨਾ ਹੀ ਕਿਸੇ ਦੀ ਜਾਨ ਦੀ। ਕਹਿੰਦੇ ਵੀ ਅਜਿਹੇ ਬੰਦੇ ਨੂੰ ਤਾਂ ਜੇਲ੍ਹ ਟਾਈਮ ਹੀ ਪ੍ਰੀਵੈਂਟ ਕਰ ਸਕਦੀ ਆ, ਜਾਂ ਉਹ ਵੀ ਇੱਕ ਹਿਸਾਬ ਦੇ ਨਾਲ ਪ੍ਰੀਵੈਂਟ ਨਹੀਂ ਕਰ ਸਕਦੀ ਇਸ ਬੰਦੇ ਦੇ ਜਿਹੜੇ ਸੈਲਫਿਸ਼ ਐਕਸ਼ਨਸ ਆ ਉਸ ਨੂੰ ਲੈ ਕੇ, ਤੇ ਲੋਕਾਂ ਦੀ ਜਿਹੜੀ ਜਾਨ ਇਹਨੇ ਖਤਰੇ 'ਚ ਪਾਈ ਆ ਤੇ ਜਿਹੜੀ ਉਹ ਲਈ ਆ। ਇਹ ਜਿਹੜੀਆਂ ਇਸ ਤੋਂ ਪਹਿਲਾਂ 5 ਵੱਖ-ਵੱਖ ਇਸ ਨੂੰ DUI ਕਨਵਿਕਸ਼ਨਸ ਹੋਈਆਂ 2011 ਤੋਂ ਸ਼ੁਰੂ ਹੋਈਆਂ ਸੀ। ਫਿਰ ਇਸ ਨੂੰ ਇਵੈਂਚੁਅਲੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਆਪਾਂ ਦੇਖਿਆ ਵੀ ਇਹਦਾ ਗੱਡੀ ਚਲਾਉਣ ਦਾ ਲਾਇਸੈਂਸ ਆ ਵਾਪਸ ਲੈ ਲਿਆ ਗਿਆ ਸੀ, ਪਰ ਫਿਰ ਵੀ ਉਹ ਬਗੈਰ ਲਾਇਸੈਂਸ ਤੋਂ ਗੱਡੀ ਚਲਾ ਰਿਹਾ ਸੀ। ਹੁਣ ਕਹਿੰਦੇ ਵੀ ਇਸ ਨੂੰ ਅਜੇ ਪਬਲਿਕਲੀ ਆਇਡੈਂਟੀਫਾਈ ਜਿਹੜਾ ਵਿਕਟਮ ਉਸ ਨੂੰ ਨਹੀਂ ਕੀਤਾ ਗਿਆ, ਪਰ ਲੋਪਸ ਨੂੰ ਮੈਕਸੀਮਮ 18 ਸਾਲ ਦੀ ਜਿਹੜੀ ਸਜ਼ਾ ਤੋਂ ਲੈ ਕੇ ਲਾਈਫ ਸੈਂਟੈਂਸ ਉਹ ਹੋ ਸਕਦੀ ਆ, ਜਿਸ ਉੱਤੇ ਜਿੰਨੇ ਦੋਸ਼ ਲੱਗੇ ਆ
ਉਹ ਸਾਬਤ ਹੋ ਜਾਂਦੇ ਆ। ਪਿਛਲੇ ਲੰਮੇ ਸਮੇਂ ਤੋਂ ਕੈਲੀਫੋਰਨੀਆ ਦੀ ਇੱਕ ਜਿਹੜੀ ਫੈਡਰਲ ਬਿਊਰੋ ਆਫ ਪ੍ਰਿਜ਼ਨ ਦੀ ਇੱਕ ਬ੍ਰਾਂਚ ਹੈਗੀ ਆ ਡਬਲਿਨ ਦੇ ਵਿੱਚ, ਉਹ ਕਾਫੀ ਜੋ ਕੰਟਰੋਵਰਸੀ ਦੇ ਵਿੱਚ ਹੈਗੀ ਆ। ਉੱਥੇ ਬਹੁਤ ਵਾਰ ਸੈਕਸ਼ੂਅਲ ਹਰਾਸਮੈਂਟ ਦੇ ਜੋ ਕੈਦੀ ਆ, ਖਾਸ ਕਰਕੇ ਜੋ ਲੇਡੀਜ਼ ਆ, ਉਹਨਾਂ ਨੇ ਚਾਰਜਸ ਲਾਏ ਹੈਗੇ ਬਾਰ-ਬਾਰ। 600 ਤੋਂ ਵੱਧ ਇਨਮੇਟਸ ਇਸ ਜੱਜ ਦੇ ਵਿੱਚ, ਇਸ ਜੇਲ੍ਹ ਦੇ ਵਿੱਚ ਰਹਿੰਦੇ ਹੈਗੇ ਆ। ਯੂਐਸ ਦੇ ਡਿਸਟ੍ਰਿਕਟ ਜੱਜ ਆਈਵਾਨ ਗੋਂਜ਼ਾਲਸ ਰੋਜਰਸ ਨੇ ਕਿਹਾ ਵੀ ਇਹ ਜੇਲ੍ਹ ਇੱਕ ਡਿਸਫੰਕਸ਼ਨਲ ਮੈਸ ਹੈਗੀ ਆ, ਤੇ ਉਹਦੇ ਵਿੱਚ ਉਸਨੇ ਨਾਮ ਤਾਂ ਨਹੀਂ ਕਿਸੇ ਦਾ ਲਿਆ, ਪਰ ਉਹਨਾਂ ਨੇ ਕਿਹਾ ਵੀ ਇੱਕ ਸਪੈਸ਼ਲ ਜੋ ਮਾਸਟਰ ਆ, ਉਹ ਹੁਣ ਇਹ ਜੇਲ੍ਹ ਨੂੰ ਓਵਰਸੀ ਕਰੂਗਾ। ਐਫਸੀਆਈ ਨੇ ਇਹ ਡਬਲਨ ਦਾ ਜੋ ਸੈਕਸ਼ੂਅਲ ਅਬਿਊਜ਼ ਸਕੈਂਡਲ ਸੀਗਾ, ਉਹ ਇਨਵੈਸਟੀਗੇਟ ਕੀਤਾ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਜੋ ਅਬਿਊਜ਼ ਹੋਇਆ ਸੀ। 50 ਦੇ ਕਰੀਬ ਸਿਵਲ ਲਾ ਸੂਟਸ ਐਫਸੀਆਈ ਡਬਲਨ ਦੇ ਇੰਪਲਾਈਜ਼ ਦੇ ਅਗੇਂਸਟ ਇੱਥੇ ਚੱਲ ਰਹੇ ਹੈਗੇ ਆ ਇਸ ਜੇਲ੍ਹ ਦੇ ਵਿੱਚ। ਤੇ ਕਹਿੰਦੇ ਵੀ ਸੈਕਸ਼ੂਅਲ ਐਕਟੀਵਿਟੀ ਬਿਟਵੀਨ ਪ੍ਰਿਜ਼ਨ ਵਰਕਰ ਤੇ ਇਨਮੇਟ ਦੇ ਵਿੱਚ ਇਲੀਗਲ ਹੈਗੀ ਆ, ਤੇ ਜੋ ਕਰੈਕਸ਼ਨਲ ਇੰਪਲਾਈ ਸੀ ਉਹ ਆਪਣੇ ਪਾਵਰਸ ਨੂੰ ਯੂਜ਼ ਕਰਕੇ ਇਸ ਤਰ੍ਹਾਂ ਜੋ ਇਨਮੇਟਸ ਦੇ ਨਾਲ ਬੁਰਾ ਵਿਵਹਾਰ ਕਰਦੇ ਸੀਗੇ। ਤੇ ਘੱਟੋ ਘੱਟ 100 ਤੋਂ ਵੱਧ ਜਿਹੜੇ ਇਨਮੇਟਸ ਆ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਇਹਨਾਂ ਨੇ ਪਹਿਲਾਂ ਕੀਤੀ, ਰੋਜਰਸ ਨੇ, ਤੇ ਬਾਅਦ ਦੇ ਵਿੱਚ ਇਹ ਜਿਹੜਾ ਡਿਸੀਜਨ ਆ ਇਹ ਲਿਆ ਗਿਆ। ਮੈਕਸੀਕੋ ਤੋਂ ਸੀਵੇਜ ਮਲ ਮੂਤਰ ਗੰਦ ਜਿਹੜਾ ਆ ਪਾਣੀ ਦੇ ਜ਼ਰੀਏ, ਸਮੁੰਦਰ ਦੇ ਜ਼ਰੀਏ ਕੈਲੀਫੋਰਨੀਆ ਦੇ ਜਿਹੜੇ ਸ਼ਹਿਰ ਇੰਪੀਰੀਅਲ ਬੀਚ ਜਿੱਥੇ ਆ ਉੱਥੇ ਲਗਾਤਾਰ ਪਹੁੰਚ ਰਿਹਾ ਆ, ਜਿਸ ਕਰਕੇ ਪਿਛਲੇ 700 ਦਿਨ ਤੋਂ ਉੱਥੇ ਦਾ ਜਿਹੜਾ ਬੀਚ ਆ ਬੰਦ ਆ। ਉਹਦੇ ਵਿੱਚ ਪਿਛਲੇ ਮਹੀਨੇ ਸੈਨ ਡਿਏਗੋ ਯੂਨੀਵਰਸਿਟੀ ਦੀ ਆਈ ਰਿਪੋਰਟ ਦੇ ਮੁਤਾਬਕ ਭਾਰੀ ਧਾਤੂ ਤੇ ਰਸਾਇਣ ਬੈਕਟੀਰੀਆ ਜਿਨ੍ਹਾਂ 'ਚ ਈਕੋਲਾਈ ਆ, ਉਹ ਪਾਣੀ ਦੇ ਵਿੱਚ ਡਿਟੈਕਟ ਕੀਤੇ ਗਏ ਆ। ਉੱਥੋਂ ਦੇ 26,000 ਦੇ ਕਰੀਬ ਰਹਿਣ ਵਾਲੇ ਲੋਕ ਉਹ ਪਿਛਲੇ 700 ਦਿਨਾਂ ਤੋਂ ਉਸ ਬੀਚ ਦੇ ਉੱਤੇ, ਉਸ ਸੈਂਡ ਦੇ ਉੱਤੇ ਘੁੰਮਣ ਦੇ ਲਈ ਜਾਂ ਬਾਹਰ ਜਿਹੜਾ ਉਹ ਨਹੀਂ ਨਿਕਲ ਸਕੇ। ਉਹ ਕਹਿੰਦੇ ਵੀ ਸਾਨੂੰ ਇਦਾਂ ਲੱਗ ਰਿਹਾ ਅਸੀਂ ਪੋਰਟੇਬਲ ਟਾਇਲਟ ਦੇ ਵਿੱਚ ਟਰੈਪ ਹੋ ਚੁੱਕੇ ਆ। ਗੰਦ ਹੀ ਜਿਹੜਾ ਉੱਥੇ ਲਗਾਤਾਰ ਫੈਲਿਆ ਹੋਇਆ ਆ। ਪਿਛਲੇ 5 ਸਾਲਾਂ ਦੇ ਵਿੱਚ 100 ਬਿਲੀਅਨ ਗੈਲਨ ਅਨਟ੍ਰੀਟਡ ਸੀਵੇਜ ਮੈਕਸੀਕੋ ਦੀ ਤਿਓਵਾਨਾ ਰਿਵਰ ਤੋਂ ਪੈਸੀਫਿਕ ਓਸ਼ਨ ਦੇ ਕੰਢਿਆਂ ਦੇ ਨਾਲ ਹੁੰਦਾ ਹੋਇਆ ਇਸ ਸੀਸਾਈਡ ਟਾਊਨ ਕੋਸਟਲ ਇਲਾਕੇ ਦੇ ਵਿੱਚ, ਸ਼ਹਿਰ 'ਚ ਲਗਾਤਾਰ ਪਹੁੰਚ ਰਿਹਾ ਆ। ਆਲਰੇਡੀ ਉੱਥੋਂ ਦੇ ਅਧਿਕਾਰੀਆਂ ਨੇ ਇਹ ਆ ਰਹੇ ਗੰਦ ਨੂੰ ਪਬਲਿਕ ਹੈਲਥ ਕ੍ਰਾਈਸਿਸ ਤਾਂ ਆਖਿਆ ਆ, ਪਰ ਕਲੀਨ ਅਪ ਕਰਨ ਦੇ ਲਈ ਜਾਂ ਉਸ ਨੂੰ ਰੋਕਣ ਦੇ ਲਈ ਅਜੇ ਕੋਈ ਵੀ ਕਦਮ ਕਹਿ ਸਕਦੇ ਹਾਂ ਵੀ ਠੋਸ ਨਹੀਂ ਚੁੱਕਿਆ ਜਾ ਸਕਦਾ। ਸੀਵੇਜ ਦਾ ਇਸ਼ੂ ਕਹਿੰਦੇ ਇਹ ਨਵਾਂ ਤਾਂ ਨਹੀਂ ਹੈਗਾ, 1930 ਤੋਂ ਹੀ ਤਿਓਵਾਨਾ ਦਰਿਆ ਤੋਂ ਇਹ ਵਾਟਰ ਕਰੰਟਸ ਦੇ ਜ਼ਰੀਏ ਇਧਰਲੇ ਪਾਸੇ ਗੰਦ ਜਿਹੜਾ ਉਹ ਪਹੁੰਚਦਾ ਰਿਹਾ ਆ, ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਮੁਸ਼ਕਲ ਉੱਥੇ ਰਹਿਣ ਵਾਲੇ ਲੋਕਾਂ ਦੀ ਲਗਾਤਾਰ ਵਧੀ ਆ। ਇਹ ਸੈਨ ਡਿਏਗੋ ਤੋਂ ਕੁਝ ਕੁ ਹੀ ਮੀਲ ਦੂਰ ਆ ਇੰਪੀਰੀਅਲ ਜਿੱਥੇ ਬੀਚ ਹੈਗਾ ਆ ਕੈਲੀਫੋਰਨੀਆ। ਸੋ ਉੱਥੇ ਦੇ ਲੋਕ ਖਾਸੇ ਜਿਹੜੇ ਉਹ ਪਰੇਸ਼ਾਨ ਨੇ, ਤੇ ਅਜੇ ਤੱਕ ਕੋਈ ਇਸ ਦਾ ਨਤੀਜਾ ਜਾਂ ਕਹਿ ਲਓ ਵੀ ਸੋਲੂਸ਼ਨ ਨਹੀਂ ਲੱਭਾ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਨੂੰ ਲੈ ਕੇ ਜੋ ਸਿਚੁਏਸ਼ਨ ਆ ਬਹੁਤ ਹੀ ਬੁਰੀ ਬਣਦੀ ਜਾ ਰਹੀ ਆ। ਅੱਜ ਫਾਰਮਰਸ ਇੰਸ਼ੋਰੈਂਸ ਦੀ ਇੱਕ ਅਫੀਲੀਏਟ ਕੰਪਨੀ ਹੈਗੀ ਆ, ਫਾਰਮਰਸ ਡਾਇਰੈਕਟ ਪ੍ਰੋਪਰਟੀ ਤੇ ਕੈਜੂਅਲਟੀ ਇੰਸ਼ੋਰੈਂਸ, ਉਹਨਾਂ ਨੇ ਕਿਹਾ ਉਹ 1 ਲੱਖ ਦੇ ਕਰੀਬ ਜੋ ਘਰਾਂ ਦੀ ਇੰਸ਼ੋਰੈਂਸ ਆ ਉਹ ਕੈਂਸਲ ਕਰਨ ਜਾ ਰਹੇ ਆ ਕੈਲੀਫੋਰਨੀਆ ਦੇ ਵਿੱਚ। ਰਾਈਟ ਨਾਓ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਲੱਭਣੀ ਬਹੁਤ ਹਾਰਡ ਆ, ਕਿਉਂਕਿ ਸਾਰੀਆਂ ਹੀ ਮੇਜਰ ਕੰਪਨੀਆਂ ਕੈਲੀਫੋਰਨੀਆ ਨੂੰ ਛੱਡ ਕੇ ਜਾ ਚੁੱਕੀਆਂ ਹੈਗੀਆਂ, ਤੇ ਜਿਨ੍ਹਾਂ ਦੀ ਚੱਲ ਵੀ ਰਹੀ ਆ ਉਹਨਾਂ ਦੇ ਰੇਟਸ ਬਹੁਤ ਜ਼ਿਆਦਾ ਜਿਹੜੇ ਵੱਧ ਗਏ ਹੈਗੇ ਆ। ਇੱਕ ਜੋ ਕੈਲੀਫੋਰਨੀਆ ਅਸਾਈਨਡ ਰਿਸਕ ਪਲਾਨ ਜੋ ਸਟੇਟ ਵੱਲੋਂ ਸੈਟਅਪ ਕੀਤਾ ਗਿਆ ਸੀ, ਜਿਨ੍ਹਾਂ ਲੋਕਾਂ ਨੂੰ ਨਹੀਂ ਇੰਸ਼ੋਰੈਂਸ ਮਿਲਦੀ ਉੱਥੇ ਲੈ ਸਕਦੇ ਆ, ਉਹਨਾਂ ਨੇ ਵੀ ਅੱਜ ਇਹ ਕਹਿਤਾ ਵੀ ਅਸੀਂ ਬਿਗ ਡਿਜ਼ਾਸਟਰ ਦੇ ਲਈ ਅਨਪ੍ਰੀਪੇਅਰਡ ਹੈਗੇ ਆ। ਕਹਿੰਦੇ 311 ਬਿਲੀਅਨ ਡਾਲਰ ਦੇ ਲਾਸਿਸ ਹੋ ਸਕਦੇ ਆ, ਜੋ ਅਪ ਹੈਗੇ 50 ਬਿਲੀਅਨ ਡਾਲਰ ਪਿਛਲੇ 6 ਸਾਲਾਂ ਨਾਲੋਂ। ਕੈਲੀਫੋਰਨੀਆ ਫੇਅਰ ਪਲਾਨ ਦੇ ਪ੍ਰੈਜ਼ੀਡੈਂਟ ਵਿਕਟੋਰੀਆ ਰੋਇਚ ਨੇ ਇਹ ਕਿਹਾ ਅੱਜ ਜੋ ਸਟੇਟ ਲੈਜਿਸਲੇਟਿਵ ਹੀਅਰਿੰਗ ਹੋ ਰਹੀ ਸੀ ਵੀ ਅਸੀਂ ਬਹੁਤ ਬੁਰੀ ਸਿਚੁਏਸ਼ਨ ਦੇ ਵਿੱਚ ਹੈਗੇ ਆ। 3,70,000 ਦੇ ਕਰੀਬ ਘਰਾਂ ਦੀ ਇੰਸ਼ੋਰੈਂਸ ਉਹਨਾਂ ਦੇ ਥਰੂ ਹੈਗੀ ਆ, ਜੋ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਧੀ ਆ, ਤੇ ਆਉਣ ਵਾਲੇ ਥੋੜੇ ਟਾਈਮ 'ਚ ਹੀ
5 ਲੱਖ ਤੱਕ ਇਹ ਪਹੁੰਚ ਜਾਊਗੀ। ਕਹਿੰਦੇ ਵੀ ਸਾਡੇ ਕੋਲ ਸਿਰਫ $200 ਮਿਲੀਅਨ ਦਾ ਹੀ ਸਰਪਲਸ ਆ, ਤੇ ਜੇ ਕੋਈ ਮੇਜਰ ਡਿਜ਼ਾਸਟਰ ਆ ਜਾਂਦਾ, ਮੇਜਰ ਅੱਗ ਲੱਗ ਜਾਂਦੀ ਆ, ਤੇ ਇਹ ਬਹੁਤ ਬੁਰਾ ਹਾਲ ਇਹਦਾ ਹੋਊਗਾ। ਜੀ। ਅਗਲੀ ਹਰਜੋਤ ਸਿੰਘ ਜੀ ਗੱਲ ਕਰੀਏ, ਬੋਇੰਗ ਦੇ ਜਹਾਜ਼ਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ। ਅੱਜ ਸੈਨ ਫਰਾਂਸਿਸਕੋ ਤੋਂ ਇੱਕ ਜਹਾਜ਼ ਜਿਸਨੇ ਸਵੇਰੇ 10:20 ਤੇ ਉਡਾਨ ਭਰੀ ਸੀ, ਯੂਨਾਈਟਿਡ ਦੀ ਇਹ ਫਲਾਈਟ ਸੀ 433, ਉਸ ਨੂੰ ਅਚਨਚੇਤੇ ਓਰੇਗਨ ਦੇ ਰੋਗ ਵੈਲੀ ਇੰਟਰਨੈਸ਼ਨਲ ਮੈਡਫਰਡ 에ਅਰਪੋਰਟ ਦੇ ਉੱਤੇ ਉਤਾਰਨਾ ਪੈ ਗਿਆ, ਕਿਉਂਕਿ ਉਸ ਪਲੇਨ ਦਾ ਇੱਕ ਹਿੱਸਾ ਉਡਾਨ ਦੇ ਦੌਰਾਨ ਹੀ ਡਿੱਗ ਪਿਆ। ਜਿੱਥੇ ਪਰ ਤੇ ਬਾਡੀ ਮਿਲਦੀ ਆ, ਉੱਥੇ ਜਿਹੜਾ ਐਕਸਟਰਨਲ ਪੈਨਲ ਹੁੰਦਾ ਆ ਬਾਡੀ ਦਾ, ਉਸ ਜਹਾਜ਼ ਦੇ ਸਰੀਰ ਦਾ ਕਹਿ ਸਕਦੇ ਆ, ਉਹ ਵਿਚਾਲੇ ਹੀ ਉਡਾਨ ਤੋਂ ਬਾਅਦ ਦੇ ਵਿੱਚ ਡਿੱਗ ਗਿਆ। ਉੱਥੇ 에ਅਰਪੋਰਟ ਦੇ ਡਾਇਰੈਕਟਰ ਐਂਬਰ ਜੱਡ, ਉਹਨਾਂ ਨੇ ਕਿਹਾ ਵੀ ਪਲੇਨ ਉੱਦਾਂ ਸੇਫਲੀ ਲੈਂਡ ਹੋਇਆ ਵਿਦਆਊਟ ਐਨੀ ਇਨਸੀਡੈਂਟ, ਪਰ ਉੱਥੇ ਪੋਸਟ ਫਲਾਈਟ ਇਨਸਪੈਕਸ਼ਨ ਤੋਂ ਬਾਅਦ ਦੇਖਿਆ ਗਿਆ ਵੀ ਇੱਕ ਐਕਸਟਰਨਲ ਪੈਨਲ ਮਿਸਿੰਗ ਆ। ਰੀਸੈਂਟਲੀ ਫਲੋਰੀਡਾ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਹਾਜ਼ ਦਾ, ਅਲਾਸਕਾ 에ਅਰਲਾਈਨ ਸੀਗੀ ਉਦੋਂ, ਉਸ ਦੇ ਜਹਾਜ਼ ਦੀ ਜਿਹੜੀ ਤਾਕੀ ਆ ਉਹ ਲੱਥ ਕੇ ਜਿਹੜੀ ਉਹ ਡਿੱਗ ਗਈ ਸੀ, ਇੱਕ ਟੀਚਰ ਦੇ ਬੈਕਯਾਰਡ ਦੇ ਵਿੱਚ ਡਿੱਗੀ, ਬਚਾਅ ਹੋ ਗਿਆ, ਕਿਸੇ ਦਾ ਨੁਕਸਾਨ ਨਹੀਂ ਹੋਇਆ। ਬਾਅਦ 'ਚ ਪਤਾ ਲੱਗਾ ਸੀਗਾ ਵੀ ਬੋਇੰਗ ਦੇ ਜਹਾਜ਼ਾਂ ਦੇ ਵਿੱਚ ਕਈ ਜਿਹੜੇ ਨਟ ਬੋਲਟ ਆ ਉਹ ਢਿੱਲੇ ਹੀ ਜਿਹੜੇ ਉਹ ਛੱਡੇ ਗਏ ਸੀ। ਹੁਣ ਰੀਸੈਂਟਲੀ ਦੇਖਿਆ ਗਿਆ ਇੱਕ ਬੋਇੰਗ ਦੇ ਜਹਾਜ਼ਾਂ ਦੇ ਬਾਰੇ ਇੱਕ ਵਿਸਲ ਬਲੋਵਰ ਜਿਹੜਾ ਸੀ, ਉਸਨੇ ਜਿਹੜਾ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਦਿੱਕਤਾਂ ਆ ਉੱਥੇ ਦੇ ਪ੍ਰੋਸੈਸ ਦੇ ਵਿੱਚ, ਕਿਵੇਂ ਜਿਹੜੀਆਂ ਕਮੀਆਂ ਆ, ਪਰ ਉਸ ਦੀ ਅਚਨਚੇਤੇ ਮੌਤ ਹੋਈ ਆ। ਇੱਕ ਹੋਰ ਹਵਾਈ ਉਡਾਨ ਦੇ ਨਾਲ ਖਬਰ ਇਹ ਆਈ ਆ, ਯੂਨਾਈਟਿਡ ਦੀ ਇਹ ਫਲਾਈਟ ਸੀਗੀ, ਇਹ ਵੀ SF ਤੋਂ ਡਿਪਾਰਟ ਕਰ ਰਹੀ ਸੀ, ਉਸ ਦਾ ਅਚਾਨਕ ਜਿਹੜਾ ਟਾਇਰ ਆ ਉਹ ਡਿੱਗ ਪਿਆ, ਜਿਸ ਕਰਕੇ ਪਾਰਕਿੰਗ ਲੋਟ ਦੇ ਵਿੱਚ ਕਈ ਗੱਡੀਆਂ ਜਿਹੜੀਆਂ ਉੱਥੇ ਪਾਰਕ ਪਈਆਂ ਸੀ ਉਹਨਾਂ ਉੱਤੇ ਜਾ ਡਿੱਗਾ, ਜਿਸ ਨੂੰ ਉਹਨੇ ਕ੍ਰਸ਼ ਕਰ ਦਿੱਤਾ ਆ। ਇਹ ਕਹਿੰਦੇ ਵੀ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੋਂ ਓਸਾਕਾ ਜਾਪਾਨ ਵੱਲ ਨੂੰ ਵੀਰਵਾਰ ਨੂੰ ਇਹ ਫਲਾਈਟ ਜਾ ਰਹੀ ਸੀ। ਇਹ ਕੱਲ ਦੀ ਇਹ ਗੱਲ ਆ, ਵੀਰਵਾਰ ਦੀ ਇਹ ਗੱਲ ਆ, ਸਵੇਰੇ 11:30 ਵਜੇ ਯੂਨਾਈਟਿਡ ਦੀ ਫਲਾਈਟ 35 ਉਸ ਨੇ ਕਹਿੰਦੇ ਵੀ ਜਿਹੜੇ ਜਹਾਜ਼ ਦੇ ਟਾਇਰ ਹੁੰਦੇ ਪਿਛਲੇ ਪਾਸੇ, ਉਹਨਾਂ ਚੋਂ ਇੱਕ ਟਾਇਰ ਜਿਹੜਾ ਲੱਥ ਕੇ ਥੱਲੇ ਡਿੱਗ ਗਿਆ ਸੀਗਾ ਟੇਕ ਆਫ ਦੇ ਜਿਹੜਾ ਉਹ ਦੌਰਾਨ, ਤੇ ਉਸਨੇ ਕਈ ਗੱਡੀਆਂ ਦਾ ਜਿਹੜਾ ਨੁਕਸਾਨ ਕੀਤਾ ਆ। ਯੂਨਾਈਟਿਡ ਨੇ ਕਿਹਾ ਵੀ ਉਸ ਫਲਾਈਟ 'ਚ 235 ਕਸਟਮਰ ਦੇ ਨਾਲ 10 ਜਿਹੜੇ ਫਲਾਈਟ ਅਟੈਂਡੈਂਟ ਤੇ 4 ਪਾਇਲਟ ਸੀ, ਕੁੱਲ 249 ਲੋਕ ਔਨ ਬੋਰਡ ਸੀਗੇ। 6 ਟਾਇਰ ਹੁੰਦੇ ਪਿਛਲੇ ਪਾਸੇ, ਜਿਨ੍ਹਾਂ ਦੇ ਵਿੱਚੋਂ ਇੱਕ ਪਾਸੇ ਦਾ, ਖੱਬੇ ਪਾਸੇ ਵਾਲੇ ਦਾ, ਕਹਿੰਦੇ ਇੱਕ ਟਾਇਰ ਟੁੱਟ ਕੇ ਡਿੱਗ ਗਿਆ। ਜੀ, ਬਹੁਤ ਸਾਰੀਆਂ ਜਿਹੜੀਆਂ ਇਨਸੀਡੈਂਟਸ ਆ ਇਦਾਂ ਦੀਆਂ ਆ ਰਹੀਆਂ ਹੈਗੀਆਂ। ਸੋ ਇਹ ਜਿਹੜੀ ਫਲਾਈਟ ਆ ਉਹ ਸੈਨ ਫਰਾਂਸਿਸਕੋ ਤੋਂ ਓਰੇਗਨ ਨੂੰ ਜਾ ਰਹੀ ਸੀ, ਜਦੋਂ ਇਹ ਦੇਖਿਆ ਵੀ ਇੱਕ ਪੈਨਲ ਉਹਦਾ ਮਿਸਿੰਗ ਪਾਇਆ ਗਿਆ ਹੈਗਾ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜੋ ਲੋਟਰੀ ਪਿਛਲੇ ਦਿਨਾਂ ਦੇ ਵਿੱਚ ਸੀਗੀ 1.765 ਬਿਲੀਅਨ, ਉਹਦਾ ਜਿਹੜਾ ਪਾਵਰਵਾਲ ਵਿਨਰ ਆ ਉਹ ਅਨਾਉਂਸ ਕਰ ਦਿੱਤਾ ਗਿਆ ਹੈਗਾ। ਥੀਓਡੋਰਸ ਸਟਾਰਿਕ ਕਰਕੇ ਜੋ ਗਰੁੱਪ ਆਫ ਵਿਨਰਸ ਆ, ਇਹਨਾਂ ਨੇ ਇਕੱਠੇ ਹੋ ਕੇ ਜਿਹੜੀ ਲੋਟਰੀ ਪਾਈ ਸੀ। ਮਿਡਵੇ ਮਾਰਕੀਟ, ਫਰੇਜ਼ੀਅਰ ਪਾਰਕ, ਕਰਨ ਕਾਉਂਟੀ ਦੇ ਵਿੱਚ। ਮਿਡਵੇ ਮਾਰਕੀਟ ਫੈਮਿਲੀ ਓਨਡ ਬਿਜ਼ਨਸ ਆ ਪਿਛਲੇ 30 ਸਾਲਾਂ ਤੋਂ। ਉਹਨਾਂ ਨੂੰ $1 ਮਿਲੀਅਨ ਦਾ ਬੋਨਸ ਮਿਲੂਗਾ ਇਹ ਟਿਕਟ ਸੈੱਲ ਕਰਨ ਤੇ। ਸੋ ਇਹ ਬਹੁਤ ਵਧੀਆ, ਉਹ ਕਹਿੰਦੇ ਨਿਊਜ਼ ਹੈਗੀ ਆ। ਨਿਦਲ ਖਲੀਲ ਕਰਕੇ ਜੋ ਇਸ ਸਟੋਰ ਦੇ ਮਾਲਕ ਹੈਗੇ ਆ, ਤੇ ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਲੋਟਰੀ ਦੀ ਡਾਇਰੈਕਟਰ ਹਰਜਿੰਦਰ ਕੌਰ ਸ਼ੇਰਗਿੱਲ ਚੀਮਾ, ਉਹਨਾਂ ਨੇ ਇਹ ਕਿਹਾ ਵੀ ਜਦੋਂ ਇਦਾਂ ਦੇ ਬੜੇ ਬਿਨ ਅਨਾਉਂਸ ਹੁੰਦੇ ਆ, ਬੜੀਆਂ ਜਿੱਤਾਂ ਜਿਹੜੀਆਂ ਆ ਲੋਟਰੀ ਦੀਆਂ ਅਨਾਉਂਸ ਹੁੰਦੀਆਂ ਆ, ਤੇ ਇਹਦੇ ਵਿੱਚ ਫਿਰ ਲੋਕਾਂ 'ਚ ਹੋਰ ਵੀ ਚਾਹਤ ਪੈਦਾ ਹੁੰਦੀ ਆ, ਤੇ ਡ੍ਰੀਮ ਲੋਕਾਂ ਦੇ ਜਿਹੜੇ ਆ ਉਹ ਪੂਰੇ ਵੀ ਹੁੰਦੇ ਹੈਗੇ ਆ। ਲੋਟੋ ਦਾ ਬਹੁਤ ਸਾਰਾ ਮਨੀ ਜਿਹੜਾ ਆ ਉਹ ਸਕੂਲਾਂ ਦੇ ਲਈ ਵਰਤਿਆ ਜਾਂਦਾ ਹੈਗਾ। ਹੁਣ ਅਗਲੀ ਜਿਹੜੀ ਪਾਵਰਵਾਲ ਡਰਾ ਹੈਗਾ ਆ ਉਹ ਸ਼ਨੀਚਰਵਾਰ ਨੂੰ ਹੋਣਾ ਆ, ਤੇ ਉਹ $600 ਮਿਲੀਅਨ ਦਾ ਹੋਊਗਾ। ਸੋ ਦੇਖ ਲਓ, ਜੂਏ ਦੀ ਕੋਈ ਵੀ ਸ਼ਲਾਘਤ ਨਹੀਂ ਕਰਦਾ, ਪਰ ਫਿਰ ਵੀ ਬੜੀ ਦੁਨੀਆ ਦੀਆਂ ਜ਼ਿੰਦਗੀਆਂ ਜਿਹੜੀਆਂ ਇਹ ਇਵੈਂਚੁਅਲੀ ਬਦਲ ਦਿੰਦੀਆਂ ਆ। ਕੁਝ ਸਮਾਂ ਪਹਿਲਾਂ $2 ਬਿਲੀਅਨ ਦੀ ਇੱਕ ਦੀ ਲੋਟਰੀ ਨਿਕਲੀ ਸੀ। 2.04 ਪਾਵਰਬਾਲ ਟਿਕਟ ਸੀਗੀ। ਇਹ US ਦੇ ਇਤਿਹਾਸ ਦੇ ਵਿੱਚ ਨਵੰਬਰ 2022 ਦੇ ਵਿੱਚ ਐਡਵਿਨ ਕੈਸਟਰੋ ਐਲਟਾਡੀਨਾ ਦਾ, ਉਸ ਦੀ ਜਿੱਤ ਹੋਈ ਸੀ। ਇਹ ਅਕਸਰ ਦੇਖਿਆ ਗਿਆ ਵੀ ਜਿਹੜੀ ਥਾਂ ਦੇ ਉੱਤੇ ਜਿੱਤ ਹੁੰਦੀ ਆ
ਉਸ ਤੋਂ ਬਾਅਦ ਦੇ ਵਿੱਚ ਉਹਨਾਂ ਸਟੋਰਾਂ ਦੇ ਮੂਹਰੇ ਲਾਈਨਾਂ ਲੱਗ ਜਾਂਦੀਆਂ ਆ ਵੀ ਭਾਈ ਅਸੀਂ ਵੀ ਲੋਟਰੀ ਜਿਹੜੀ ਉਹ ਪਾ ਕੇ ਦੇਖੀਏ। ਉਹ ਇਕੱਲੇ ਇੱਕ ਜਾਣੇ ਦੀ ਨਹੀਂ, ਕਈਆਂ ਦੀ ਜਿਹੜੀ ਜ਼ਿੰਦਗੀ ਆ ਉਹ ਬਿਜ਼ਨਸ ਦੀ ਵੀ ਜਿਹੜੀ ਨੁਹਾਰ ਆ ਉਹ ਉਸ ਵਿੱਚ ਬਦਲ ਜਾਂਦੀ ਆ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਫਿਰ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ, ਕਿਉਂਕਿ ਅੱਜ ਸਟਾਕ ਮਾਰਕੀਟ ਵਿੱਚ ਵੀ ਕਾਫੀ ਵੱਡਾ ਝਟਕਾ ਲੱਗਾ ਹੈ। ਸੈਨ ਫਰਾਂਸਿਸਕੋ ਡਾਊਨਟਾਊਨ ਦੇ ਵਿੱਚ ਬਹੁਤ ਵੱਡਾ ਜਿਹੜਾ ਹੋਟਲ ਆ, ਫੋਰ ਸੀਜ਼ਨਸ ਹੋਟਲ, ਉਹਨਾਂ ਦੇ ਮਾਲਕਾਂ ਨੇ ਆਪਣੀਆਂ ਪੇਮੈਂਟਾਂ ਦੇਣੀਆਂ ਬੰਦ ਕਰ ਦਿੱਤੀਆਂ ਹੈਗੀਆਂ। ਤੇ ਉਹ ਕਹਿੰਦੇ ਵੀ ਸਾਡੀ ਸਿਚੁਏਸ਼ਨ ਇਸ ਟਾਈਮ ਦੇ ਵਿੱਚ ਬਹੁਤ ਬੈਡ ਹੈਗੀ ਆ, ਆਪਾਂ ਪੇਮੈਂਟਾਂ ਨਹੀਂ ਦੇ ਸਕਦੇ। ਬੈਸਟ ਬਰੁਕ ਪਾਰਟਨਰਸ ਜਿਨ੍ਹਾਂ ਨੇ ਫੋਰ ਸੀਜ਼ਨਸ ਸੈਨ ਫਰਾਂਸਿਸਕੋ ਨੂੰ 2019 ਦੇ ਵਿੱਚ ਖਰੀਦਿਆ ਸੀ, ਆਲਰੇਡੀ ਡਿਫਾਲਟ ਦੇ ਵਿੱਚ ਚਲੇ ਗਏ ਆ ਤੇ $3 ਮਿਲੀਅਨ ਦੀਆਂ ਪੇਮੈਂਟਸ ਉਹਨਾਂ ਦੀਆਂ ਆਲਰੇਡੀ ਲੇਟ ਹੈਗੀਆਂ ਆ। ਸੋ 90 ਦਿਨ ਆਲਰੇਡੀ ਲੇਟ ਉਹ ਚੱਲ ਰਹੇ ਹੈਗੇ ਆ। ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਹੋਟਲ ਇਨਵੈਸਟਰਸ ਆ, ਉਹਨਾਂ ਦਾ ਜਿਹੜਾ ਸਿਚੁਏਸ਼ਨ ਆ ਬਹੁਤ ਬੈਡ ਚੱਲ ਰਹੀ ਆ ਕਾਫੀ ਲੰਮੇ ਸਮੇਂ ਤੋਂ, ਕਿਉਂਕਿ ਟੂਰਿਜ਼ਮ ਜਿਹੜਾ ਆ ਉਹ ਬਹੁਤ ਉਹਦੇ ਤੇ ਅਸਰ ਪਿਆ ਆ ਤੇ ਲੋਕ ਸੈਨ ਫਰਾਂਸਿਸਕੋ ਦੇ ਵਿੱਚ ਟੂਰਿਜ਼ਮ ਜਦੋਂ ਕਰਨ ਵੀ ਆਉਂਦੇ ਆ ਤੇ ਉਹ ਡਾਊਨਟਾਊਨ 'ਚ ਰਹਿਣਾ ਪਸੰਦ ਨਹੀਂ ਕਰਦੇ ਹੈਗੇ। ਇਸੇ ਤਰ੍ਹਾਂ ਇੱਕ ਜੋ ਹਿਲਟਨ ਯੂਨੀਅਨ ਸਕੁਅਰ ਐਂਡ ਪਾਰਕ 55 ਹੋਟਲਸ ਉਹਨਾਂ ਨੇ ਜਿਹੜੇ ਆ ਛੱਡ ਦਿੱਤੇ ਸੀ, ਅਬੈਂਡਨ ਕਰ ਦਿੱਤੇ ਸੀ। ਇਹ ਮੇਜਰ ਡਿਫਾਲਟ ਹੋਇਆ ਸੀ ਸੈਨ ਫਰਾਂਸਿਸਕੋ ਦੀ ਹਿਲਟਨ ਯੂਨੀਅਨ ਸਕੁਅਰ ਦਾ। ਸੋ ਕਮਰਸ਼ੀਅਲ ਬਿਲਡਿੰਗਸ ਨੂੰ ਲੈ ਕੇ, ਆਫਿਸ ਬਿਲਡਿੰਗਸ ਨੂੰ ਲੈ ਕੇ ਇਸ ਟਾਈਮ ਜਿਹੜੀਆਂ ਸਿਚੁਏਸ਼ਨ ਸੈਨ ਫਰਾਂਸਿਸਕੋ 'ਚ ਬਹੁਤ ਬੈਡ ਚੱਲ ਰਹੀ ਹੈਗੀ ਜੀ। ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਪਾਂ ਦੇਖਿਆ ਆ ਵੀ ਕਈ ਡੀਏਜ਼ ਆ ਉਹਨਾਂ ਨੂੰ ਰੀਕਾਲ ਕਰਨ ਦਾ ਸਿਲਸਿਲਾ ਤੁਰਿਆ ਹੋਇਆ। ਸੈਨ ਫਰਾਂਸਿਸਕੋ ਦੇ ਡੀਏ ਨੂੰ ਵੀ ਸਕਸੈਸਫੁਲੀ ਰੀਕਾਲ ਕਰ ਲਿਆ ਗਿਆ ਸੀ। ਹੁਣ ਅਲਾਮੀਡਾ ਕਾਉਂਟੀ ਦੀ ਜਿਹੜੀ ਡਿਸਟ੍ਰਿਕਟ ਅਟਰਨੀ ਆ ਪੈਮੇਲਾ ਪ੍ਰਾਈਸ, ਉਸ ਨੂੰ ਵੀ ਰੀਕਾਲ ਕਰਨ ਦੀ ਇੱਕ ਕਵਾਇਦ ਆ ਉਹ ਚੱਲ ਰਹੀ ਹੈਗੀ ਆ। ਸੋ ਹੁਣ ਕੀ ਇਸ ਦੇ ਵਿੱਚ ਹੋਊਗਾ ਉਹ ਵੱਡਾ ਜਿਹੜਾ ਇੱਕ ਸਵਾਲ ਆ। ਕਹਿੰਦੇ ਡੀਏ ਦੇ ਰੀਕਾਲ ਸਿਗਨੇਚਰਸ ਆ ਉਸ ਨੂੰ ਕਾਊਂਟ ਕਰਨ ਦੇ ਲਈ ਨਵਾਂ ਪਲਾਨ ਅਲਾਮੀਡਾ ਕਾਉਂਟੀ ਵਾਲੇ ਦੇਖ ਰਹੇ ਆ। ਕਹਿੰਦੇ ਵੀ ਐਕਸਪੈਂਸਿਵ ਰੀਕਾਲ ਐਫਰਟ ਹੈਗੀ ਆ। ਰੈਂਡਮ ਸੈਂਪਲਿੰਗ ਰਿਜ਼ਲਟਸ ਦੇ ਵਿੱਚ ਕਹਿੰਦੇ ਵੀ ਕੁਛ ਨਾ ਕੁਛ ਮੁਸ਼ਕਿਲਾਂ ਜਿਹੜੀਆਂ ਆਈਆਂ ਆ, ਪਰ ਪੈਮੇਲਾ ਪ੍ਰਾਈਸ ਜਿਸ ਨੂੰ ਸੌਫਟ ਔਨ ਕ੍ਰਾਈਮ ਦੇਖਿਆ ਜਾਂਦਾ ਆ ਅਲਾਮੀਡਾ ਕਾਉਂਟੀ ਦੇ ਵਿੱਚ, ਉਸ ਨੂੰ ਲੋਕ ਰੀਕਾਲ ਕਰਨਾ ਚਾਹੁੰਦੇ ਆ। ਕਾਉਂਟੀ ਦੇ ਰਜਿਸਟਰ ਆਫ ਵੋਟਰ ਆਫਿਸ ਨੇ ਦੱਸਿਆ ਸੀਗਾ ਵੀ 1,23,374 ਪਟੀਸ਼ਨ ਸਿਗਨੇਚਰਸ ਆ ਉਸ ਨੂੰ ਮੈਨੂਅਲੀ ਕਾਊਂਟ ਕਰਨ ਦਾ ਉਹਨਾਂ ਨੇ ਹੁਣ ਮਨ ਬਣਾਇਆ ਹੈਗਾ ਆ। ਇਹ ਦੱਸਣ ਦੇ ਲਈ ਵੀ ਇਹਨਾਂ ਦੇ ਵਿੱਚੋਂ ਵੇਖਣ ਦੇ ਲਈ ਵੀ 73,195 ਸਿਗਨੇਚਰ ਉਹ ਪੂਰੇ ਆ, ਉਹ ਠੀਕ ਆ ਜਾਂ ਨਹੀਂ। ਜੇ ਉਹ ਵੈਲਿਡ ਹੁੰਦੇ ਆ ਤਾਂ ਫਿਰ ਇਸ ਦੇ ਰੀਕਾਲ ਦਾ ਰਾਹ ਅੱਗੇ ਤੁਰ ਸਕਦਾ ਹੈਗਾ ਆ। ਸੋ 5% ਉਹਨਾਂ ਨੇ ਰੈਂਡਮਲੀ ਕਹਿੰਦੇ ਸਿਲੈਕਟ ਕੀਤੇ ਸੀਗੇ ਰਜਿਸਟਰ ਨੇ ਇਨੀਸ਼ੀਅਲ ਕਾਊਂਟ ਦੇ ਵਿੱਚ, ਤੇ ਉਹਦੇ ਵਿੱਚ ਐਸਟੀਮੇਟ ਜਿਹੜਾ ਉਹ ਲਾਇਆ ਗਿਆ। ਪਹਿਲੇ ਕਾਊਂਟ ਦੇ ਵਿੱਚ ਰਿਜ਼ਲਟਸ ਕਹਿੰਦੇ ਇਨਕਨਕਲੂਸਿਵ ਜਿਹੜੇ ਉਹ ਆਏ ਆ, ਜਿਹਦੇ ਨਾਲ ਹੁਣ ਮੈਨੂਅਲ ਕਾਊਂਟ ਉੱਥੇ ਹੋਵੇਗਾ ਜੀ। ਤੇ ਸਟਾਕ ਮਾਰਕੀਟ ਜਿਹੜੀ ਆ ਅੱਜ S&P ਇੰਡੈਕਸ ਵੀ ਬਹੁਤ ਜ਼ਿਆਦਾ ਡਾਊਨ ਗਿਆ, ਨੈਸਡੈਕ ਵੀ, ਸਾਰਾ ਕੁਛ ਲੋਕਾਂ ਨੂੰ ਹਜ਼ਾਰਾਂ ਡਾਲਰ ਦਾ ਘਾਟਾ ਪਿਆ ਹੈਗਾ। ਉਧਰ ਇੰਡੀਆ ਦੀ ਜਿਹੜੀ ਸਟਾਕ ਮਾਰਕੀਟ ਆ ਉਹ ਵੀ ਮੁੱਦੇ ਮੂੰਹ ਪਈ ਹੈਗੀ ਆ ਜੀ। ਬਿਲਕੁਲ। ਤੇ ਅੱਜ ਵੀਕਐਂਡ ਤੋਂ ਪਹਿਲਾਂ ਡਾਓ ਜੋਨ ਦੇ ਵਿੱਚ 193 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 38,715 ਤੇ ਬੰਦ ਹੋਇਆ। S&P 33 ਪੁਆਇੰਟ ਘਟ ਕੇ 5117 ਤੇ ਬੰਦ ਹੋਇਆ। ਨੈਸਡੈਕ 155 ਪੁਆਇੰਟ ਘਟ ਕੇ 15,973 ਦੇ ਉੱਤੇ। ਸੋਨੇ ਦਾ ਭਾਅ $2,159 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10 ਈਅਰ ਯੀਲਡ 4.31%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 69,614 ਤੇ ਇਥੀਰੀਅਮ 3766 ਡਾਲਰ ਦੇ ਬਰਾਬਰ ਚੱਲ ਰਿਹਾ। $1 ਦੇ ਬਰਾਬਰ ਇੰਡੀਆ ਦੇ $82 ਤੇ 88 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 88 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35.5 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।